मेरा करो, तुम्हारा अपना आइडिया था, किसी ने दिया था? ये सजाद जानी साहब ਦਾ ਆਈਡੀਆ ਸੀ। अच्छा। ਤੇ ਉਹ ਰਾਸ਼ਿਦ ਕਮਾਲ ਸਾਹਿਬ ਸਾਡੇ ਫੈਸਲਾਬਾਦ ਦੇ ਬੜੇ ਅੱਛੇ ਆਰਟਿਸਟ। हाँ, वो शेकी भी बनते थे ना। हाँ ਨਾ ਪਹਿਲੇ ਦੋ ਕਰੈਕਟਰ ਸੀ। ਮੈਂ ਸੁਮੈਰਾ ਤੇ ਉਹ ਹਮੈਰਾ ਬਣਦੇ ਸੀ। ਨਾ ਸੀਮ ਸਾਹਿਬ ਕਹਿੰਦੇ ਬੇਟੇ ਇੰਨਾ ਜ਼ਿਆਦਾ ਤੂੰ ਸਬਰ ਕਰਨਾ ਵਾ ਤੇ ਤੂੰ ਕਹਿਣਾ ਮੇਰਾ ਲੱਕ ਦੋ ਤੇ ਦਰਦ ਹੋ ਗਈ ਤੇ ਤੂੰ ਖਲੋ ਜਾ। ਤੇ ਉਹੀ ਗੱਲ ਹੋਈ, ਸੀਮ ਸਾਹਿਬ ਨੇ ਜੋ ਕਿਹਾ ਸੀ। ਤੇ ਇੰਨਾ ਸਫਰ ਆਸਟ੍ਰੇਲੀਆ ਤੋਂ ਦੂਸਰੇ ਸ਼ਹਿਰ ਜਾਣਾ 2.5 ਘੰਟੇ ਦੀ ਫਲੈਟ, ਹੋਰ ਕਿਸੇ ਜਾਣਾ 3 ਘੰਟੇ ਦੀ। ਸ਼ਹਿਰ ਟੂ ਸ਼ਹਿਰ, ਸਿਟੀ ਟੂ ਸਿਟੀ ਜਿਹੜਾ ਵਾ ਉਹ ਫਲੈਟ ਹੀ ਆ। ਲੇਕਿਨ ਜਿਹੜੀ ਪ੍ਰਾਇੋਰਟੀ ਮੈਂ ਉਸ ਸ਼ਖਸ ਨੂੰ ਦਿੰਦਾ ਨਾ, ਉਹ ਨਹੀਂ ਮੈਂ ਦੇ ਸਕਦਾ ਕਿਸੇ ਨੂੰ, ਕਿਉਂਕਿ ਜਿਨ੍ਹਾਂ ਦੇ ਲੋਕਾਂ ਦੇ ਮੇਰੇ ਤੇ ਆਸਾਨ ਹੋਣ ਨਾ, ਉਹ ਫਿਰ ਮੈਂ ਪੂਰਾ ਚੱਲਦਾ ਵਾਂ ਉਹਨਾਂ ਦੇ ਨਾਲ। ਉਹ ਮੈਨੂੰ ਸਕਿਪ ਕਰਨ ਆਪ ਤੇ ਕਰ ਦੇਣ। ਮੈਂ ਨਹੀਂ ਜਾਣਾ, ਜਾਂ ਮੇਰੇ ਵੱਲੋਂ ਮੈਂ ਚਾਹਨਾ ਕੋਈ ਐਸੀ ਗੱਲ ਨਾ ਹੋਵੇ ਤੇ ਲੋਕ ਆਣਾ ਵੱਲੋਂ ਦੇਖ ਲਓ ਜੀ। ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆ ਰਹੇ ਸੀਗੇ ਕਿ ਤੁਸੀਂ ਜਿਹੜਾ ਕਿ ਗੋਗਾ ਪਸਰੂਈ ਸਾਹਿਬ ਦਾ ਪੋਡਕਾਸਟ ਦੀ ਵੀਡੀਓ ਲੈ ਕੇ ਆਏ ਸੀਗੇ, ਉਹਦਾ ਦੂਸਰਾ ਪਾਰਟ ਵੀ ਜ਼ਰੂਰ ਲੈ ਕੇ ਆਓ। ਤੇ ਪਹਿਲੇ ਪਾਰਟ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਸਟਰਗਲ ਟਾਈਮ ਵੀ ਦੱਸਿਆ ਕਿ ਮੈਂ ਜ਼ਿਆਦਾ ਸਟਰਗਲ ਨਹੀਂ ਕੀਤਾ, ਕਿ ਮੈਂ ਆਪਣਾ ਜਿਹੜਾ ਉਹਨਾਂ ਦਾ ਘਰ ਦਾ ਮਾਹੌਲ ਸੀਗਾ ਤੇ ਉਹਦੇ ਬਾਰੇ ਜਾਣੂ ਕਰਾਇਆ। ਤੇ ਆਪਾਂ ਲੈ ਕੇ ਹਾਜ਼ਰ ਹੋਏ ਜੀ ਉਹਦਾ ਸੈਕਿੰਡ ਪਾਰਟ। ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਸੋ ਸੈਕਿੰਡ ਪਾਰਟ ਜਿਹੜਾ ਆ ਬਹੁਤ ਹੀ ਅਹਿਮ ਹੋਣ ਵਾਲਾ ਆ, ਸੋ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ। ਤੇ ਕਰਦੇ ਹਾਂ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਉਹ ਇੰਜਾ ਕਿ ਇੱਕ ਇਸ ਚੀਜ਼ ਦੇ ਨਾਲ ਹੀ ਰਿਲੇਟਡ ਇੱਕ ਗੱਲ ਹੈਗੀ ਆ ਕਿ ਮੈਨੂੰ ਨਾ ਮੇਰੀ ਜ਼ਿੰਦਗੀ 'ਚ ਮੈਨੂੰ ਮਿਹਣੇ ਬੜੇ ਸੋਹਣੇ ਲੱਗਦੇ, ਚੰਗੇ ਲੱਗਦੇ। ਲੋਕਾਂ ਨੂੰ ਮਿਹਣੇ ਜਿਹੜਾ ਭੈੜਾ ਲੱਗਦਾ ਨਾ, ਵੀ ਯਾਰ ਇਹ ਦੇਖ ਕੱਲ ਅੱਜ ਸੀ ਇੰਜ ਸੀ ਤੇ ਪਰਸੋਂ ਇੰਜ ਹੋ ਗਈ, ਹੁਣ ਇਸਦਾ ਇੰਜ ਸੀ ਤੇ ਹੁਣ ਵੇਖੋ ਜੀ ਇਹਦੇ ਮਾਂ। ਉਹ ਮਿਹਣਾ ਦਿੰਦੇ ਆ ਵੀ ਲੈ ਬਦਲ ਗਈ 100 ਮਿਹਣੇ ਹੁੰਦੇ ਆ ਮੁਖਤਲਿਫ ਕਿਸਮ ਦੇ। ਲੇਕਿਨ ਮੇਰੀ ਜ਼ਿੰਦਗੀ 'ਚ ਜਿਹੜੇ ਮਿਹਣੇ ਆਏ ਆ ਨਾ, ਉਹ ਮੈਂ ਬੜੀ ਕੋਸ਼ਿਸ਼ ਸਲੂਬੀ ਨਾਲ ਕਬੂਲ ਕੀਤੇ ਤੇ ਮੇਰਾ ਫਾਇਦਾ ਹੋਇਆ। ਮੈਨੂੰ ਮਿਹਣੇ ਚੰਗੇ ਲੱਗਦੇ। ਅਸੀਂ ਲੋਕਲ ਚ ਵੀ ਨਹੀਂ ਕਹਿ ਸਕਦੇ, ਮਹੱਲੇ 'ਚ ਡਰਾਮਾ ਕਰਦੇ ਸੀ ਸਾਡਾ ਨਾ। ਇੱਕ ਸਾਡੇ ਉੱਥੇ ਸ਼ਿਲਾ ਥੀਏਟਰ ਸੀ, ਮੈਂ ਗਿਆ ਕਿਸੇ ਦੇ ਨਾਲ ਐਕਟਰਾਂ ਨੂੰ ਮਿਲਣ ਵਾਸਤੇ। ਇੱਕ ਲੋਕਲ ਐਕਟਰ ਸੀ ਸਾਡੇ ਮੁਹੱਲੇ ਦਾ ਹੀ, ਉਹ ਆਲਰੇਡੀ ਕੰਮ ਕਰ ਰਿਹਾ ਸੀ ਉੱਥੇ ਕੋਈ ਸਿਸਟਮ ਐਸਾ ਸੀ, ਸਾਨੂੰ ਨਾ ਅੰਦਰ ਨਾ ਜਾਣ ਦਿੱਤਾ, ਜਿੱਥੇ ਵਿੰਗ ਕਹਿੰਦੇ ਉਹਨੂੰ ਨਾ, ਜਿਹੜਾ ਜਿੱਥੇ ਐਂਟਰੀ ਹੁੰਦੀ, ਉੱਥੇ ਤੱਕ ਅਸੀਂ ਨਾ ਜਾ ਸਕੇ ਤੇ ਵਾਪਸ ਆ ਗਏ। ਉਹ ਮੁੰਡਾ ਆਇਆ ਮਹੱਲੇ ਦੇ ਵਿੱਚ ਤੇ ਉਹ ਕਹਿੰਦਾ ਲੋ ਜੀ ਗਿਆ ਸੀ ਗੋਗਾ, ਉੱਥੇ ਅੰਦਰ ਹੀ ਨਹੀਂ ਜਾਣ ਦਿੱਤਾ। ਟੌਂਟ ਕੀਆ ਅੰਦਰ ਹੀ ਨਹੀਂ ਜਾਣਤਾ ਭਾਈ, ਬਾਹਰੋਂ ਉਹਨਾਂ ਨੇ ਤੋੜਤਾ ਉਹਨੂੰ। ਅੱਛਾ, ਮੈਂ ਕਿਹਾ ਲਓ ਜੀ ਆਇੰਦਾ ਜਿਹੜੇ ਟਾਈਮ ਆਏਗਾ ਨਾ, ਇਹ ਸ਼ਹਿਜ਼ਾਦ ਥੀਏਟਰ ਦੇ ਜਿਹੜੇ ਗੇਟ ਆ ਨਾ, ਉਹ ਗੇਟ ਖੋਲਣਗੇ ਹੁਣ ਆਪ ਹੀ ਉਹ, ਤੇ ਮੈਂ ਦੱਸਾਂਗਾ ਵੀ ਅੰਦਰ ਕਿਸ ਤਰ੍ਹਾਂ ਬੰਦਾ ਜਾਣ। ਜੀ ਉਹ ਮਿਹਣਾ ਮੈਨੂੰ ਮਿਲਿਆ ਵਾ ਤੇ ਮੈਂ ਇੱਕ ਬੰਦੇ ਦੇ ਨਾਲ ਅਟੈਚ ਹੋ ਗਿਆ। ਨਾਮ ਲੈ ਸਕਦੇ ਹੋ ਤੁਮ? ਹਾਂ, ਨਾਮ ਲੈ ਨਾ ਨਹੀਂ ਲੈਣਾ। नहीं, आई मीन टू से इस तरह से मैं कह रही हूँ कि जो भी है उसका कोई ना कोई रोल तो है ना तुम्हें यहाँ तक पहुँचाने में, या नहीं तुम नहीं समझते? ਜਿਹੜਾ ਤੁਹਾਡੇ ਨਾਲ ਮਿਸਬਿਹੇਵ ਜਾਂ ਤੁਹਾਨੂੰ ਯੂਜ਼ ਕਰਦਾ ਵਾ, ਐਕਚੁਅਲ ਰੋਲ ਤੇ ਉਸ ਬੰਦੇ ਦਾ ਵੀ ਹੁੰਦਾ ਹੀ ਆ। ਤੁਹਾਨੂੰ ਅੱਗੇ ਸਰਵਾਈਵ ਕਰਨ ਵਾਸਤੇ ਸੀਖ ਮਿਲਦੀ ਹੈ ਉਸਸੇ ਤੇ ਮਿਲਦੀ ਆ। ਉਹ ਹੈ ਸੀ, ਉਹਦੇ ਨਾਲ ਮੈਂ ਲੱਗਿਆ ਰਿਹਾ ਕਾਫੀ ਸਿਰ। ਲੇਕਿਨ ਮੇਰੇ ਚ ਨਾ ਅੰਦਰ ਇੱਕ ਹੰਬਲ ਜਿਹਾ ਬੰਦਾ ਹੈ। ਮੈਂ ਆਪ ਨਹੀਂ ਕਹਿੰਦਾ, ਉਹ ਮੈਨੂੰ ਤੁਸੀਂ ਕਹਿੰਦੇ ਨਾ ਆਪਣੇ ਬਾਰੇ ਆਪ ਦੱਸੋ, ਲੇਕਿਨ ਲੋਕ ਵੀ ਕਹਿੰਦੇ ਆ। ਮੈਂ ਜਿਹੜੇ ਬੰਦੇ ਨਾਲ ਅਟੈਚ ਹੋ ਜਾਣਾ ਵਾ ਨਾ, ਮੈਂ ਕਹਿੰਦਾ ਇਹ ਮੇਰਾ ਦਾਇਰਾ ਕਾਰ ਹੈ, ਮੇਰਾ ਸਰਕਲ ਆ। ਇਹਦਾ ਮੈਂ ਉੱਠਣ ਦਾ, ਬਹਿਣ ਦਾ, ਇਹਦੀ ਅੱਖ ਦੀ ਜਿਹੜੀ ਪਲਕ ਵੀ ਹੈ ਨਾ, ये जो चाहता है मैं पूरा करना वा। लेकिन तुम्हें लगता है कि ये गलत है? ये भी गलत है, जो तुम सोच रहे हो ये भी गलत है। तुम क्यों उसी को ही सब कुछ मान के बैठ जाते हो? तुम्हें अपनी लाइफ तुम अपने हिसाब से जियो। हाँ, जहाँ तक काम का सवाल है प्रोफेशनली काम करो, लेकिन तुम कुछ ज्यादा ही अटैच हो जाते हो ना। मेरे अंदर आ इस तरह का सिस्टम। मैं उस तो फराग हासिल भी करना चाहता ना कि मैं इस सीक्वेंस चो बाहर निकला हूँ, मेरे को निकलिया नहीं जाता। मैं कहना जी नहीं जी, यह ही सारा ना बस इस तरह। तो फिर खराब क्यों हुए?
ਅਲੱਗ ਹੈ। ਲੋਕ ਜਿਹੜੇ ਪ੍ਰੋਫੈਸ਼ਨਲ ਲੋਕ ਆ ਨਾ, ਉਹ ਕਹਿੰਦੇ ਆ, ਉਹ ਨਹੀਂ ਜੀ ਨਹੀਂ, ਇਹ ਕੀ ਗੱਲ ਹੋਈ, ਸਭ ਨੂੰ ਮਿਲਣਾ ਚਾਹੀਦਾ, ਸਭ ਨਹੀਂ, ਮੈਂ ਮਿਲਦਾ ਵਾਂ, ਲੇਕਿਨ ਜਿਹੜੀ ਪ੍ਰਾਇੋਰਟੀ ਮੈਂ ਉਸ ਸ਼ਖਸ ਨੂੰ ਦਿੰਦਾ ਨਾ, ਉਹ ਨਹੀਂ ਮੈਂ ਦੇ ਸਕਦਾ ਕਿਸੇ ਨੂੰ, ਕਿਉਂਕਿ ਜਿਨ੍ਹਾਂ ਦੇ ਲੋਕਾਂ ਦੇ ਮੇਰੇ ਤੇ ਆਸਾਨ ਹੋਣ ਨਾ, ਉਹ ਫਿਰ ਮੈਂ ਪੂਰਾ ਚੱਲਦਾ ਵਾਂ ਉਹਨਾਂ ਦੇ ਨਾਲ। ਉਹ ਮੈਨੂੰ ਸਕਿਪ ਕਰਨ ਆਪ ਤੇ ਕਰ ਦੇਣ, ਮੈਂ ਨਹੀਂ ਜਾਣਾ, ਜਾਂ ਮੇਰੇ ਵੱਲੋਂ ਮੈਂ ਚਾਹਨਾ ਕੋਈ ਐਸੀ ਗੱਲ ਨਾ ਹੋਵੇ ਤੇ ਲੋਕ ਕਹਿਣਾ ਉਹਨੂੰ ਦੇਖ ਲਓ ਜੀ। ਸੋ ਕਹਿਣ ਦਾ ਮਤਲਬ ਕਿ ਗੋਗਾ ਸਾਹਿਬ ਦਾ ਇੱਕ ਇਹ ਵੀ ਸਾਈਡ ਹੈਗੀ ਆ, ਆਪਾਂ ਉਹਨਾਂ ਨੂੰ ਹਸਾਉਂਦੇ ਵੇਖਿਆ ਤੇ ਹੋਰ ਵੀ ਕਈ ਰੋਲਾਂ ਦੇ ਵਿੱਚ ਦੇਖਿਆ ਵੀ ਰੋਲ ਬਹੁਤ ਸੋਹਣਾ ਕਰਦੇ ਨੇ, ਤੇ ਇੱਕ ਸਾਈਡ ਇਹ ਵੀ ਹੈਗੀ ਵੀ ਉਹ ਖੁਦ ਦੱਸ ਰਹੇ ਨੇ ਕਿ ਮੇਰਾ ਇਹ ਭਾਵੇਂ ਪਲੱਸ ਪੁਆਇੰਟ ਮੰਨ ਲਓ, ਭਾਵੇਂ ਤੁਸੀਂ ਮਾਈਨਸ ਪੁਆਇੰਟ ਮੰਨ ਲਓ, ਕਿ ਮੈਂ ਜਿਹਦੇ ਨਾਲ ਇੱਕ ਵਾਰੀ ਅਟੈਚ ਹੋ ਜਾ ਤੇ ਮੈਂ ਉਹਦੇ ਇਰਦ ਗਿਰਦ ਹੀ ਰਹਿਣਾ, ਮੈਂ ਮਤਲਬ ਕਿ ਹਾਂ। ਸੋ ਇਹ ਆਪਾਂ ਉਹਨਾਂ ਦੀ ਕੰਮ ਤੋਂ ਵੀ ਅੰਦਾਜ਼ਾ ਲਾ ਸਕਦੇ ਹਾਂ ਵੀ ਸਲੀਮ ਅਲਵੇਲਾ ਸਾਹਿਬ ਨਾਲ ਜਦੋਂ ਦੇ ਜੁੜੇ ਨੇ ਤੇ ਉਹਨਾਂ ਨਾਲ ਹੀ ਵੀਡੀਓ ਜ਼ਿਆਦਾਤਰ ਉਹਨਾਂ ਦੀ ਆਉਂਦੀ ਆ। ਹਾਂ, ਹੋ ਸਕਦਾ ਵੀ ਉਹ ਕਿਸੇ ਹੋਰ ਚੈਨਲ ਤੇ ਜਾਂਦੇ ਹੋਣ ਇੰਟਰਵਿਊ ਦੇਣ ਜਾਂ ਕਿੱਦਾਂ, ਪਰ ਸਭ ਤੋਂ ਜ਼ਿਆਦਾ ਅਹਿਮੀਅਤ ਉਹ अलवेला टीवी ਨੂੰ ਦੇ ਰਹੇ ਨੇ। ਸੋ ਬਹੁਤ ਵਧੀਆ ਵੀ ਇਹਨਾਂ ਦਾ ਪਲੱਸ ਪੁਆਇੰਟ ਹੈਗਾ। तुम्हें सबसे ज्यादा बात बुरी क्या लगी थी जो फिर तुमने अपनी राहें जुदा कर ली? ਉਹ ਰਾਹੀਂ ਦਾ ਇੱਕ ਤੇ ਬੇਸਿਕ ਜਿਹੜਾ ਆਪਣਾ ਥੀਏਟਰ ਸੀ, ਉਹਦੇ ਚ ਵਲਗੈਰਿਟੀ ਸੀ, ਉਦੋਂ ਵੀ ਹੈ ਸੀ। ਹੁਣ ਅਸੀਂ ਅੱਜ ਕੱਲ ਕਹਿੰਦੇ ਨਾ ਕਿ ਵਲਗੈਰਿਟੀ ਬੜੀ ਹੈ ਜੀ ਥੀਏਟਰਾਂ ਚ ਹੋ ਰਹੀ ਆ, ਇਹ ਅੱਜ ਤੋਂ 15 ਸਾਲ ਪਹਿਲਾਂ ਵੀ ਹੈ ਸੀ। ਮੈਂ ਥੀਏਟਰ ਤੇ ਐਂਟਰੀ ਕਰਨੀ, ਮੈਂ ਕਹਿਣਾ ਯਾਰ ਇਹ ਤੇ ਬੜੀਆਂ ਚੀਪ ਗੱਲਾਂ ਕਰਦੇ ਆ, ਤੇ ਉਹ ਮੈਂ ਨਾ ਐਵੇਂ ਹੱਥ ਜਿਹਾ ਰੱਖ ਕੇ ਨਾ ਇੱਧਰਲੇ ਮੁੰਡੇ ਖੜੇ ਹੋਣੇ ਇੰਟਰੀਆਂ ਵਾਲੇ, ਮੈਂ ਕਹਿਣਾ ਯਾਰ ਮੈਨੂੰ ਨਾ ਕੋਈ ਗੱਲ ਗਲਤ ਕਰਿਓ ਨਾ ਮੈਂ ਕਰਨੀ। ਮੈਂ ਆਪਣਾ ਹੀ ਇੱਕ ਅੰਦਾਜ਼ ਲੈ ਕੇ ਜਾਣਾ ਇੰਟਰੀ ਤੇ ਨਾ। ਉਦੋਂ ਵੀ 3 ਮੁੰਡੇ ਪਹਿਲੇ ਚਲੇ ਗਏ। ਇੱਕ ਤੇ ਸਾਡੇ ਸ਼ੋਬਜ਼ ਦੇ ਵਿੱਚ ਨਾ ਲਫ਼ਜ਼ਾਂ ਦੀ ਜਿਹੜਾ ਚੁਣਾਵ ਆ ਬੜਾ ਭੈੜਾ ਕੀਤਾ ਵਾ ਸਾਡੇ ਥੀਏਟਰ ਵਾਲਿਆਂ ਨੇ। ਜਿਹੜੇ ਮੁੰਡੇ ਸਟੂਡੈਂਟ ਲੋਕ ਸਿੱਖਣ ਜਾਂਦੇ ਆ ਨਾ ਕੰਮ, ਉਹਨਾਂ ਨੂੰ 30 ਸਾਲ ਹੋ ਗਏ ਆ ਬਿਠਾਊ ਇੰਟਰੀਆਂ ਹੀ ਕਰਦੇ। ਉਹਨੂੰ ਬਿਠਾਊ ਇੰਟਰੀ ਦੇਖੋ ਕਿੱਡਾ ਭੈੜਾ ਲਫ਼ਜ਼ ਆ। ਬਿਠਾਊ ਇੰਟਰੀ ਦਾ ਮੀਨ ਕੀ ਆ ਵੀ ਆਵਾਮ ਹਜੇ ਇਨ ਹੋ ਰਹੀ ਆ, ਉਹ ਪ੍ਰੋਪਰ ਅਜੇ ਬੈਠੇ ਨਹੀਂ, तो उस वक्त आके उन्हें जरा एंटरटेन ਕਰਨਾ। ਉਹ ਐਂਟਰਟੇਨ ਦਾ ਜਿਹੜੇ ਵਰਡਿੰਗ ਆ ਉਹ ਵੀ ਨਹੀਂ ਉਹਨਾਂ ਤੱਕ ਸਹੀ ਪਹੁੰਚਦੇ। ਉਹ ਆਪਣੀਆਂ ਗੱਲਾਂ ਕਰਨ, ਉਹ ਕਿਹੜੀ ਸੀਟ ਆ, ਕਿੱਥੇ ਬਹਿਣਾ ਵਾ ਤੇ ਫਲਾਣਾ ਹੈ। ये एम्बैरेसिंग लगता है ਤੇ ਇਹ ਭੈੜਾ ਲੱਗਦਾ। ਉਹ ਜਿਹੜਾ ਮੁੰਡਾ ਜਿਹੜਾ ਬੱਚਾ ਜਾਂਦਾ ਨਾ ਥੀਏਟਰ ਤੋਂ, ਹੁਣ ਅਕੈਡਮੀ ਤੇ ਸਾਡੇ ਪਾਕਿਸਤਾਨ ਚ ਐਸੀ ਕੋਈ ਹੈ ਨਹੀਂ ਜਿੱਥੇ ਕੋਈ ਐਕਟਿੰਗ ਸਿੱਖਣੀ ਆ ਜਾਂ ਕਾਮੇਡੀ ਸਿੱਖਣੀ ਆ, ਤੇ ਆ ਜਾ ਕੇ ਥੀਏਟਰ ਹੀ ਆ। ਤੇ ਥੀਏਟਰ ਚ ਇਹ ਹੁੰਦਾ ਕਿ 20 ਸਾਲ ਲੰਘ ਜਾਂਦੇ ਲੋਕਾਂ ਨੂੰ, ਉਹ ਕਹਿੰਦੇ ਨਹੀਂ ਉਹ ਨਹੀਂ। ਤਾਂ ਇੱਕ ਤੇ ਇਹ ਜੇ ਥੀਏਟਰ ਵਾਲਿਆਂ ਚ ਫਾਲਟ ਆ ਨਾ, ਤੇ ਜਿਹੜੇ ਬੱਚੇ ਆ ਉਹਨਾਂ ਚ ਵੀ ਫਾਲਟ। लेकिन मुझे ऐसा लगता है गोगे कि तुम थिएटर वाले बंदे हो भी नहीं। ਇਹ ਮੈਨੂੰ ਬਹੁਤ ਪਹਿਲੇ ਲੋਕਾਂ ਨੇ ਕਿਹਾ हाँ, ਉਹ ਵੀ तुम नहीं ਉਹਨਾਂ कर ਚ ਤੁਸੀਂ सकते ਵੀ ਸ਼ਾਮਲ ਹੋ ਗਏ हाँ। ਕਿ ਥੀਏਟਰ ਚ ਮੈਂ ਐਕਟਿੰਗ ਕਰ ਸਕਦਾ ਵਾਂ। ਉਹ ਮੈਂ ਜਿੱਥੇ ਵੀ ਮੈਨੂੰ नहीं, ਚਾਂਸ। तुम्हारा मिजाज डिफरेंट है। मुझे लगता है कि तुम जो अब कर रहे हो ना वो तुम्हारी बेस्ट चीज है। तुम्हें मैंने पता पहले डिस्कवर कैसे किया था, मैं तुम्हें बहुत देखा करती थी। तुम्हें कैरेक्टर किया करता था सुमेरा का, वो न्यूज एंकर सुमेरा। वो इतनी कोई जबरदस्त है ना। मुझे सुमेरा बन के कुछ सुना दो प्लीज। ਨਹੀਂ ਅੱਲਾ ਮਾਫੀ ਦੇਵੇ, ਸਮੈਰਾ ਬਣ ਕੇ ਕੀ ਸੁਣਾਦਾ ਵੀ ਪੋਸਟ ਕਾਰਡ ਕਰਨ ਤੂੰ ਆਈ ਹੋਈ ਆ, ਤੂੰ ਮੈਨੂੰ ਪਹਿਲਾਂ ਦੱਸ। पोस्टकार्ड नहीं सुमेरा, पॉडकास्ट। ਆ ਪੋਡਕਾਸਟ ਜੋ ਵੀ ਆ ਵੀ ਤੂੰ ਕਰਨਾ ਹੀ ਪਹਿਲਾਂ ਦੱਸ। ਨਹਾਰ ਮੂੰਹ ਹੀ ਮੈਨੂੰ ਲਾਇਆ ਹੋਇਆ, ਮੇਰੇ ਤਾਂ ਸੰਗ ਸੁੱਕਿਆ ਪਿਆ, ਗਲਾ ਖੁਸ਼ਕ ਹੋਇਆ ਪਿਆ ਵਾ। ਇੰਜ ਥੋੜਾ ਹੁੰਦਾ ਅੱਲਾ ਮਾਫੀ ਦੇਵੇ, ਇਹ ਕਿਹੜੀ ਗੱਲ ਹੋਈ। सुमेरा साडे फाइन किथे ने? ਉਹ ਭਾਵੇਂ ਨਹੀਂ ਹੁੰਦੇ ਸਾਡੇ, ਕਿਉਂ ਉਹਨੂੰ ਫੋਨ ਕਰਾਉਣਾ ਮੈਨੂੰ, ਮੁੜ ਕੇ ਆ ਕੇ 35 ਲਾਊਗਾ ਬੜੇ। अरे ये न्यूज का प्रोड्यूसर कैसा है? ਮੈਂ ਤੇ ਚਾਮਾ ਕਰਦੀ ਨਹੀਂ, ਉਹਦੇ ਹਲ ਉਹ ਕਰਦਾ ਹਲਕਾ ਜਿਹਾ, ਮੇਰਾ ਦਫਾ ਕਰ। ने दिया था कि तुम सुमेरा करो, तुम्हारा अपना आइडिया था, किसी ने दिया था? ਇਹ ਸਜਾਦ ਜਾਨੀ ਸਾਹਿਬ ਦਾ ਆਈਡੀਆ ਸੀ। अच्छा। ਤੇ ਉਹ ਰਾਸ਼ਿਦ ਕਮਾਲ ਸਾਹਿਬ ਸਾਡੇ ਫੈਸਲਾਬਾਦ ਦੇ ਬੜੇ ਅੱਛੇ ਆਰਟਿਸਟ। हाँ, वो शेकी भी बनते थे ना। हाँ। ਉਹਨਾਂ ਪਹਿਲੇ 2 ਕਰੈਕਟਰ ਸੀ, हाँ। ਮੈਂ ਸੁਮੈਰਾ ਤੇ ਉਹ ਹਮੈਰਾ ਬਣਦੇ ਸੀ। हाँ। ਤੇ ਫਿਰ ਉਹ ਬਿਜ਼ੀ ਹੋ ਗਏ, ਨਾ ਆ ਸਕੇ, ਫਿਰ ਮੈਂ ਕੱਲੀ ਸੁਮੈਰਾ। यार उनका भी एक बहुत फनी था वो जा जानी के साथ एक किसी तरह शो कर रहे हैं, कौन बनेगा करोड़पति की ना, उसकी हाँ, कोई वो भी पैरोडी। करते हाँ, उसमें वो बने हुए शेकी, तो कह रहे अम्मी इतना कीड़ा वा, अम्मी इतना कीड़ा। ਉਹ ਮੇਰੀ ਐਕਚੁਅਲ ਟੂਨ ਮੈਂ ਇਹ ਰੱਖੀ ਸੀ, ਉਹ ਜ਼ਿਆਦਾ ਲੂਜ਼ੀ ਕਰਦੇ ਸੀ ਨਾ हाँ। ਵੀ ਕੀ ਹੋ ਗਿਆ ਅੰਮੀ, ਮੈਂ ਤਾਂ ਤੈਨੂੰ ਕਿਹਾ ਵੀ ਇੰਜਾ, ਇਹ ਤਾਂ ਗੱਲ ਕੋਈ ਨਹੀਂ ਹੈਗੀ। ਉਹ ਜਰਾ ਜ਼ਿਆਦਾ ਲਮਕਾਉਂਦੇ ਸੀ। हाँ। ਪਰ ਅੱਛੇ ਐਕਟਰ ਆ। हाँ। ਤੇ
सजाद जानी साहब ने फिर एक कैरेक्टर था ना, हाँ, वो जब तुम सुबेरा बने होते हो जो कॉल आती थी वो सजाद जानी की आती हाँ थी जी हाँ मुख्तलिफ टून्स ਤੁਹਾਨੂੰ ਪਤਾ ਉਹ हाँ। ਕ੍ਰੀਏਟਿਵ ਹੈ ਇਸ ਮਾਮਲੇ 'ਚ हाँ ਫਿਰ ਮਤਲਬ ਕਿ ਸੁਮੈਰਾ ਦਾ ਰੋਲ ਜਿਹੜਾ ਸਜਾਦ ਜਾਨੀ ਜੀ ਨੇ ਦਿੱਤਾ ਇਹਨਾਂ ਨੂੰ, ਤੇ ਇਹਨਾਂ ਨੇ ਅਲਬੇਲਾ ਟੀਵੀ ਤੇ ਕੰਟੀਨਿਊ ਰੱਖਿਆ ਆਪਣਾ ਸੁਮੈਰਾ ਦਾ ਰੋਲ। ਵੀ ਆਪਣਾ ਕਰੈਕਟਰ ਨਹੀਂ ਇਹਨਾਂ ਨੇ ਛੱਡਿਆ, ਉਹਨੂੰ ਫੇਮਸ ਕਰਤਾ ਕਰੈਕਟਰ ਨੂੰ ਹਨਾ। ਸੋ ਅਸੀਂ ਤਾਂ ਇਹਨਾਂ ਨੂੰ ਅਲਬੇਲਾ ਟੀਵੀ 'ਚ ਹੀ ਦੇਖਿਆ ਸਮੈਰਾ ਬਣਦਿਆ। ਸਜਾਦ ਜਾਨੀ ਦੇ ਚੈਨਲ ਉੱਤੇ ਜਾਂ ਉਹਨਾਂ ਦੀ ਕੋਈ ਵੀਡੀਓ 'ਚ ਆਪਾਂ ਨਹੀਂ ਕਦੀ ਵੇਖਿਆ ਸਮੈਰਾ। ਜੇ ਕਿਸੇ ਦੋਸਤ ਨੇ ਉਹਨਾਂ ਦੇ ਚੈਨਲ ਤੇ ਵੇਖਿਆ ਹੋਵੇ, ਕੋਈ ਲਿੰਕ ਹੋਵੇ ਵੀਡੀਓ ਦਾ, ਸਾਨੂੰ ਜ਼ਰੂਰ ਸੈਂਡ ਕਰਿਓ ਕਮੈਂਟ 'ਚ। ਫੋਨ ਰੱਖ ਕੇ ਤੇ ਉਹ ਕਰਦੇ ਸੀ। ਮੈਂ ਜੂਨਾ ਬੋਲ ਰਿਹਾ, ਕੋਈ ਇੱਕ ਕਾਲ ਆਈ ਸੀ ਤੇ ਮੈਂ ਖਬਰਾਂ ਦੇ ਰਿਹਾ ਵੀ ਨਾਜ਼ਰੀਨਾ ਦੇਖ ਲਵੋ ਵੀ ਅੱਜ ਪਾਕਿਸਤਾਨ ਦੇ ਵਿੱਚ ਕੀ ਹੋ ਰਿਹਾ ਵਾ, ਵੀ ਕਰੋਨਾ ਨੇ ਤਾਂ ਇੰਜੀ ਨਾ ਕੰਮ ਖਰਾਬ ਕੀਤਾ ਪਿਆ ਵਾ, ਅੱਬਾ ਹੀ ਬਣਿਆ ਪਿਆ, ਕਰੋਨਾ ਤੇ ਬਾਹਰ ਹੀ ਨਹੀਂ ਨਿਕਲਣ ਦਿੰਦਾ ਕਿਸੇ ਨੂੰ, ਤੇ ਵਿੱਚੇ ਕਾਲ ਆ ਗਈ। हाँ ਉਹ ਸਜਾ ਸਾਹਿਬ ਕਹਿੰਦੇ ਅਸਮੈਰਾ ਕਿੱਥੇ ਆ, ਮੈਂ ਜੂਨਾ ਬੋਲ ਰਿਹਾ ਮੈਂ। हाँ ਤੇ ਮੈਂ ਕਿਹਾ ਲਾ ਮਾਫੀ ਦੇ ਵਿੱਚ ਜੂਨੀਆ ਫੋਨ ਬੰਦ ਕਰ ਦੇ, ਮੈਂ ਲਾਈਵ ਜਾ ਰਹੀ, ਮੈਂ ਆ ਕੇ ਘਰ ਮਿਲਦੀ ਤੈਨੂੰ। उसमें ना जब कोरोना आया था मैं भाई ये वाली वीडियोस देख रही थी तो तुमने एक शेर बोला, उसके बाद वो मैंने शेर इतना हर जगह जा जाके बोला, वो लोगों को लगता था मेरा, मैं भी नहीं बताती थी कि मैंने अच्छी बात है। सुमेरा से सुना है। वो था गलियां हो जान सुंजियां विच कोरोना यार फिरे। ਹਾਂ ਉਹ ਮੈਂ ਕਿਹਾ ਉਹ ਉਹਦਾ ਡਾਇਲੌਗ ਸੀ ਵੀ ਉਹ ਸਮੈਰਾ ਕਹਿੰਦੀ ਵੀ ਅੱਲਾ ਮਾਫੀ ਦੇਵੇ, ਕਰੋਨਾ ਤਾਂ ਐਸਾ ਸਾਡੇ ਘਰਾਂ 'ਚ ਫਿਰਨ ਡਿਆ, ਅੱਬਾ ਹੀ ਲੱਗ ਗਿਆ ਹੈ, ਜਿੱਧਰ ਜਾਂਦੇ ਆ ਤੇ ਹੁਣ ਇੰਜ ਹੋਇਆ ਪਿਆ ਵਾ ਵੀ ਗਲੀਆਂ ਹੋ ਜਾਣ ਸੁੰਜੀਆਂ ਤੇ ਵਿੱਚ ਕਰੋਨਾ ਯਾਰ ਫਿਰੇ। ਵੈਸੀ ਚੀਜ਼ मैं जब फर्स्ट टाइम गोगे से मिली तो मैंने जाकर इसको बोला, मैंने कहा मैं आपकी बहुत बड़ी फैन हूँ, वो सुमेरा के ਮੈਂ कैरेक्टर ਬੜੀ की। ਖੁਸ਼ੀ ਹੋਈ ਸੀ। गोगे तुम्हें कैसे किसी ने लड़ी? ਮੈਂਟਲੀ ਅਪਸੈਟ ਸੀ ਸਾਰੇ ਉਹ ਲੋਕ। There are no expressions, कुछ पता नहीं चलता कि ये बंदा हैप्पी है, सैड है, गुस्से में है। कौन चाहेगा कि हमारी बच्ची चली जाए इसके पास और बेचारी सारी जिंदगी कंफ्यूज ही रहे कि ये बंदा सोच क्या रहा है, क्या रहा है। ਆਹੋ ਬਸ लव मैरिज थी, अरेंज मैरिज थी? ਲਵ ਹੈ। लव गोगे भाभी ने लव किया था। ਇਹ ਲਵ ਮੇਰੇ ਤੇ ਲਵ ਲਫ਼ਜ਼ ਨਹੀਂ ਅਪਲਾਈ ਨਹੀਂ ਹੁੰਦਾ। ਮੈਂ ਕੀ ਜੰਗਲੀ ਆ ਮੈਂ, ਜੱਜੀਂਗਾ लाला जो मैं साढ़े नहीं लव हो सकता। ये पॉडकास्ट मुझे उनके साथ करना चाहिए था, ये अंडरस्टैंड करने के लिए कि उन्हें किस चीज से प्यार हुआ था। कहाँ देखा था पहली दफा? ਇਹ ਇੱਥੇ ਸਾਡੇ ਕਰੀਬ ਪਹਿਲੇ ਲਾਹੌਰ ਸੀ ਇਹ ਮੇਰੀ ਬੇਗਮ ਹੋਣੀ ਇੱਥੇ। अच्छा पहले लाहौर रहती थी। ਦਾਮੀ ਬਾਗ ਨਾ ओके। ਇਹਨਾਂ ਦਾ ਘਰ ਸੀ ਤੇ ਇਹ ਸਡਨ ਹੀ ਆਏ ਸਾਡੇ ਏਰੀਆ 'ਚ ਨਾ, ਫੈਸਲਾਬਾਦ ਆ ਗਏ, ਨਾਲ ਸ਼ਿਫਟ ਕਰ ਲਿਆ। ਫਰੂਟ ਮੰਡੀ ਦਾ ਇਹਨਾਂ ਦਾ ਕੰਮ ਸੀ ਤੇ ਉੱਥੇ ਆ ਗਏ। ਮੈਂ ਇੱਕ ਦਫਾ ਹੀ ਗਿਆ ਜਾ ਕੇ ਨਾ, ਪਹਿਲੀ ਮੁਲਾਕਾਤ ਤੇ ਉਹ ਹੁੰਦੀ ਨਾ ਜਿਹੜੀ ਪ੍ਰੋਪਰ हाँ नहीं मैं देखा ਆ ਦੇਖਾ। ਪਹਿਲੀ ਵਾਰੀ ਮੈਂ ਘਰ ਗਿਆ ਤੇ ਉਹ ਆ ਜਿਹੜਾ ਮੁੰਡਾ ਹੁਣ ਤੁਹਾਡੇ ਸਾਹਮਣੇ ਨਹੀਂ ਤੁਰਿਆ ਫਿਰਦਾ, हाँ जी ਇਹ ਛੋਟਾ ਸੀ हाँ, ये तुम्हारा ब्रदर इन लॉ था। ਬ੍ਰਦਰ ਇਨ ਲਾ। ਇਹ ਨਾ ਕਿਤੇ ਪਤੰਗ ਉਡਾਉਂਦਾ ਨਾ, हम्म, ਡਿੱਗ ਪਿਆ ਥੱਲੇ ਦੀਵਾਰ ਤੋਂ, ਇਹਦੇ ਵਾਵਾ ਸੱਟ ਸੁੱਟ ਲੱਗੀ ਨਾ। ਓਹੋ। ਤੇ ਮੈਨੂੰ ਕਿਸੇ ਨੇ ਕਿਹਾ ਉਹ ਯਾਰ ਉਹ ਸਈਦ ਨਹੀਂ हम्म, ਤੇ ਉਹਦਾ ਬੇਟਾ ਯਾਰ ਉਹ ਡਿੱਗ ਪਿਆ ਵਿਦਰੇ ਲਾਉਰ। हम्म, ਤੇ ਇਹਨਾਂ ਦੇ ਨਾਲ ਬੇਗਮ ਦੇ ਨਾਲ ਯਾਨੀ ਕਿ ਬੇਗਮ ਦੇ ਜਿਹੜੇ ਪੇਰੈਂਟਸ ਸੀ, ਇਹਨਾਂ ਦੇ ਨਾਲ ਰਿਸ਼ਤੇਦਾਰੀ ਕੋਈ ਨਹੀਂ ਸੀ, हम्म। ਲੇਕਿਨ ਅੱਬਾ ਜੀ ਦਾ 30 ਸਾਲ ਦਾ ਮਿਲਨ ਜੁਲਨ ਸੀ। तो वो चले गए बच्चे की खबर लेने। ਮੈਂ ਗਿਆ ਖਬਰ ਲੈਣ ਅੱਛਾ। ਵਾਸਤੇ। ਮੈਂ ਕਿਹਾ ਯਾਰ ਮੈਂ ਜਾ ਕੇ ਦੇਖਾਂ, ਤੇ ਮੈਂ ਬੇਗਮ ਵੱਲ ਦੇਖਿਆ, ਬੇਗਮ ਨੇ ਮੇਰੇ ਵੱਲ ਦੇਖਿਆ, ਨੇ ਫਿਰ ਦੌੜ ਲਾਈ ਐ ਕਰ उधर ही ਹੈ। उधर ही पहली ही मुलाकात में ही? ਵਿਹੜਾ ਹੈਗਾ ਸੀ ਇੰਨਾ ਕੁ ਸੇਨ ਦੇ ਵਿੱਚ। ਮੈਂ ਕਿਹਾ ਲੈ ਯਾਰ, ਨਾ ਤੇ ਇੱਥੇ ਲੈਟਾਂ ਨਾ ਡਾਇਰੈਕਸ਼ਨ ਆ, ਨਾ ਕਿਸੇ ਨੇ ਕਿਹਾ ਵੀ एक्शन। ਐਕਸ਼ਨ। ਬਸ ਫਿਰ ਮੈਂ ਫਨੀ ਗੱਲਾਂ ਮੈਂ ਨਾ ਪਛਾਣਦਾ ਸੀ ਹਿਸਾਬ ਨਾਲ ਹੀ ਨਾ, ਬੇਗਮ ਦੇ ਕੰਨਾਂ ਤੱਕ ਉਹ ਜੀ ਲਾਊਡ ਬੋਲ ਕੇ ਨਾ हाँ कि वो भी सुन ले ਉਹ ਵੀ जरा। ਸੁਣ ਲਏ ਉਹਨੇ, ਹੱਸਣਾ ਹੁਸਣਾ। हम्म, ਤੇ ਇਹਨਾਂ 2-4 अख मटक्का चलता रहा। ਚੱਲਦਾ ਰਿਹਾ ਹਾਂ। ਅੱਖ ਮਟਕਾ। ਤੇ ਭਾਈ ਵੀ ਮਾਸ਼ਾਅੱਲਾ ਬੜੇ ਨਾ ਸੇਫ ਸੀ ਮੇਰੇ। उन्हें आ रही थी समझ के क्या हो रहा है। ਦਾ ਮੂੰਹ ਇਹਦਾ ਇਸ਼ਕਾਲਾ ਨਹੀਂਗਾ, ਲੇਕਿਨ ਇਹ ਕੋਸ਼ਿਸ਼ ਕਰ ਰਿਹਾ ਵਾ। अब्बा समझदार थे ਅੱਬਾ आप। ਬੜੇ ਸਮਝਦਾਰ ਸੀ। ਬੜਾ ਉਹਨੇ ਮੈਨੂੰ ਐਵੇਂ ਕਹਿਣਾ, ਬੇਟਾ ਬੈਠੋ ਤੁਸੀਂ ਇੱਧਰ ਆ ਜਾਓ, ਤੇ ਮੈਨੂੰ ਐਵੇਂ ਲਈ ਫਿਰਨਾ ਉਹਨੇ, ਜਿੱਦਾਂ ਪਾਗਲ ਨੂੰ ਨਹੀਂ ਲਈ ਫਿਰਦਾ ਬੰਦਾ, ਤੇ ਵੀ ਉਧਰ ਨੂੰ ਨਾ अच्छा ਚੱਲ। ये सब कुछ मतलब सिर्फ ऐसे ही हो रहा था, अख मटक्के के तक हो रहा था या फिर फोन पे बात हो रही थी?
ਨਹੀਂ ਉਹ ਸੈਸ਼ਨ ਬਾਅਦ ਚ ਸ਼ੁਰੂ ਹੋਇਆ ਫਿਰ। अच्छा वो भी शुरू हुआ है। ਹਾਂ ਫਿਰ ਉਹ ਜਦੋਂ ਕਾਰਡ ਦਾ ਜ਼ਮਾਨਾ ਸੀ ਇਹਦੇ ਚ ਹੈਰਾਨਗੀ ਆਈ ਕਿਹੜੀ डब्बे ਗੱਲ में ਹੈ। डब्बा, डब्बे में केक, मेरी महबूबा लाखों में एक, ये वाले ਨਹੀਂ ਉਹ ਮੈਨੂੰ ਕਹਿੰਦੀ ਆ ਇਹ ਮੇਰਾ ਅੱਛਾ। ਮਹਿਬੂਬ ਲਾਖੋਂ में वैसे है तो लाखों में ही एक। ਤੇ ਨਹੀਂ ਅੱਛਾਈ ਚ नहीं, Guga is such a gem of a person. And I think she's very lucky. आइए समझ मैंने क्या कहा। ਚਲੋ ਅੱਛਾ ਹੀ ਕਿਹਾ ਹੋਣਾ ਵਾ ਜੋ ਵੀ ਕਿਹਾ। मैंने ये बोला कि तुम हीरे हो और हमारी भाभी बहुत लकी है। ਅੱਛਾ ਇਹ ਕਿਹਾ। तो फिर क्या उन्हें अच्छा लगता है वो जो टीवी पे देखती हैं और ਅੱਛਾ ਨਹੀਂ खानदान में एक बड़ी- टौर उनकी बनी हुई है कि हाँ मेरा बताते। ਇੰਟਰਸਟਡ ਗੱਲ ਆ ਉਹਨੂੰ ਹੈ ਹੀ ਨਹੀਂ ਸੀ ਦਿਲਚਸਪ। ਉਹ ਕਿੰਨਾ ਚਿਰ ਮੇਰਾ ਹੀ ਨਹੀਂ ਸੀ ਪ੍ਰੋਗਰਾਮ ਦੇਖ ਕੇ ਬਸ ਐਵੇਂ। और वो क्योंकि खुद भी फैसलाबाद से हैं तो वो झुकते भुकते करती हैं। ਨਹੀਂ ਇਹ ਉਹ ਬੇਸਿਕ ਹੈਗੇ ਨੇ ਇਹ ਉਕਾੜੇ ਦੇ अच्छा। ਕਾੜਿਓ ਮਾਈਗ੍ਰੇਟ ਕਰਕੇ ਲਾਹੌਰ ਆਏ ਕੰਮ ਦੇ ਸਿਲਸਿਲੇ ਫਿਰ ਉਹ ਫੈਸਲਾਬਾਦ ਆਏ ਤੇ ਹੁਣ ਕਰਦੀ ਆ ਜੁਗਤਾਂ। फनी हो गई हैं। ਮੈਂ ਕਹਿੰਦਾ ਵੀ ਮੈਨੂੰ ਮੇਰੀ ਜਿਹੜੀ ਸਿਸਟਰ ਇਨ ਲਾ ਉਹ ਮੈਂ ਜਦੋਂ ਘਰ ਜਾਣਾ ਨਾ ਕਹਿੰਦੀ ਭਾਈ ਨਾ ਦੇਖ ਲਓ ਹੁਣ ਤੁਹਾਡੀ ਬੇਗਮ ਦਾ ਕੀ ਹਾਲ ਹੈ ਤੇ ਕੀ ਹੋ ਗਿਆ। ਕਹਿੰਦੀ ਹੁਣ ਜੁਗਤਾਂ ਕਰਦੀ ਆ ਮੈਨੂੰ ਆਹ ਕਿਹਾ ਤੇ ਉਹਨੂੰ ਆਹ ਕਿਹਾ ਹਾਂ। ਤੇ ਮੈਂ ਵੀ ਸੋਚਦਾ ਵਾਂ ਤੇ ਚ ਨਾ ਉਹਦੀ ਆਦਤ ਇਸ ਤਰ੍ਹਾਂ ਦੀ ਵੀ ਚੁੱਪ हाँ। ਤੁਹਾਨੂੰ ਕਿਤੇ ਮਿਲੇਗੀ ਵੀ ਨਾ ਤੇ ਤੁਹਾਨੂੰ ਤੁਸੀਂ ਕੋਈ ਗੱਲ ਕਹਿਣੀ ਹੈ ਤੈਨੂੰ ਜਵਾਬ ਦਿਓ। ਮੈਂ ਤੇ ਬੈਠੀ ਹੈ ਚੁੱਪ। ਤੇਰਾ ਕੁੜੀਆਂ ਐਵੇਂ ਕੁਐਸਚਨ ਫਜ਼ੂਲ ਬਹੁਤ ਕਰਦੀਆਂ ਇੱਕ ਦੂਸਰੀ ਨਾਲ ਨਹੀਂ ਵਾਲੀਆਂ ਸੋਹਣੀਆਂ ਲੱਗਣ ਦੀਆਂ ਤੁਹਾਡੇ ਕਿੱਥੋਂ ਲਈਆਂ ਤੁਸੀਂ ਐਵੇਂ ਤਾਰੀਫ ਕਰਕੇ ਸਾਰੇ ਡਰੈਸ ਲੈ ਲੈਣੀ ਜੁੱਤੀ ਵੀ ਚੰਗੀ ਹੈ ਇਹ ਕਿੱਥੇ ਲਈ ਤੁਸੀਂ ਹੈ ਸਸਤੀ ਜੀ ਤੇ ਨਹੀਂ ਬਾਬਾ ਮਹਿੰਗੀ ਹੈ ਬ੍ਰਾਂਡ ਵਾਲੀ ਹੈ ਗੱਲ ਵਧਾਈ ਜਾਣੀ ਉਹ ਕੋਈ ਨਹੀਂ ਗੱਲ ਕਰ ਉਹਨੇ कंगो है। ਹਾਂ ਉਹਨੇ तो अभी माशाल्लाह कंग्रेचुलेशंस आपने गाड़ी ली है। Thank तो you, उस पर thank you. कितनी खुश है वो? ਹਾਂ ਜੀ ਬਹੁਤ ਖੁਸ਼ ਆ। कहीं लेकर गए हो अभी तक? ਹਾਂ ਮੈਂ ਆਪ ਡਰਾਈਵ ਕਰਕੇ ਲੈ ਗਿਆ ਮੈਂ ਪਹਿਲੇ ਦੋ ਗੱਡੀ ਲੈ ਗਈ ਸੀ ਮੈਂ ਵੀ ਕਹਿਣਾ ਮੈਂ ਕਿਹਾ ਇਹ ਲੈਣੀ ਆ ਤੇ ਬਹਿਣਾ ਫਰੰਟ ਤੇ ਮੈਂ ਤੇ ਵਾਲ ਖੋਲ ਨਹੀਂ ਸਕਦਾ ਤੇ ਤੂੰ ਖੋਲਣੇ ਆ। ਉਹ ਸਟਾਈਲ ਬਣਾਉਣਾ ਵਾ ਜਿਹੜੀਆਂ ਇੱਥੇ ਥੋੜੀ ਜਿਹੀ ਪੱਟੀ ਜਿਹੀ ਨਹੀਂ ਹੁੰਦੀ ਤੇ ਬਕਾਇਆ ਵਾਲ ਇੱਧਰੋਂ ਆਉਂਦੇ ਆ हाँ। ਉਹ ਮੈਂ ਕਿਹਾ ਸਟਾਈਲ ਬਣਾਉਣਾ ਵਾ अरे वाह। हाँ। ਤੇ ਉਹਦਾ ਫਿਰ ਮੈਂ ਬਣਵਾਇਆ ਵੀ ਤੇ ਜਿਹਦੇ ਬਾਹਰ ਵੀ ਗਏ अरे ਖਾਣਾ that's so ਸ਼ਾਨਾ ਖਾਣ sweet। हाँ। ਚੀਜ਼ਾਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਇੱਕਦਮ ਤੁਹਾਨੂੰ ਮਿਲ ਜਾਂਦੀਆਂ ਨਾ ਤੁਹਾਨੂੰ ਉਹਦੀ ਖੁਸ਼ੀ ਨਹੀਂ ਹੁੰਦੀ। नहीं ਜਿਹੜੀਆਂ ਚੀਜ਼ਾਂ ਤੁਸੀਂ ਅਫੋਰਡ ਕਰ ਲੈਂਦੇ ਹੋ ਨਾ ਮੀਨਸ ਤੁਸੀਂ ਕੋਈ ਖਾਹਿਸ਼ ਕਰਦੇ ਹੋ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ ਜਿਹੜੀ ਚੀਜ਼ ਤੁਹਾਨੂੰ ਮਤਲਬ ਉਦਾਂ ਮਿਲ ਜਾਂਦੀ ਸੱਚੀ ਗਿਆ ਉਹਨਾਂ ਨੇ ਉਹਦੀ ਕਦਰ ਨਹੀਂ ਹੁੰਦੀ। ਜਿਹੜੀ ਤੁਸੀਂ ਆਪ ਮਿਹਨਤ ਕਰਕੇ ਇੱਕ ਇੱਕ ਪੈਸਾ ਜੋੜ ਕੇ ਤੇ ਫਿਰ ਉਹ ਚੀਜ਼ ਲੈਂਦੇ ਹੋ ਨਾ ਉਹਦਾ ਅਲੱਗ ਹੀ ਇੱਕ ਮਤਲਬ ਖੁਸ਼ੀ ਹੁੰਦੀ ਹੈ ਤੇ ਇੱਕ ਅਲੱਗ ਹੀ ਚਾਅ ਮਜ਼ਾ ਹੁੰਦਾ ਇੱਕ। ਤੁਸੀਂ ਗਏ ਬਾਜ਼ਾਰ ਲੈਣ ਦੀ ਲੇਕਿਨ ਜਿਹੜੀਆਂ ਚੀਜ਼ਾਂ ਸਟਰਗਲ ਨਾਲ ਮਿਲਦੀਆਂ ਨਾ ਜਾਂ ਕਿਤੇ ਜਾ ਕੇ ਮਿਲਦੀਆਂ ਉਹਦੀ ਕੋਈ ਖੁਸ਼ੀ ਹੋਰ ਹੁੰਦੀ ਆ। ਤੇ ਲੇਕਿਨ ਮੇਰੀ ਸ਼ੁਰੂ ਤੋਂ ਆਦਤ ਐਸੀ ਸੀ ਕਿ ਜਦੋਂ ਸਾਡੇ ਕੋਲ ਸਾਈਕਲ ਸੀ ਨਾ हाँ। ਮੈਂ ਪੂਰੇ ਮਹੱਲੇ ਕੋ ਮੋਟਰਸਾਈਕਲ ਨਹੀਂ ਸੀ ਮਾਣ ਮੈਂ ਕਹਿੰਦਾ ਸੀ ਅੱਲਾ ਜਦੋਂ ਮੋਟਰਸਾਈਕਲ ਆਪਣੀ ਦੇਗਾ मैं चला लाता। यार इतनी तुमने प्यारी बात की है ना कि जो आपके पास है आप उस पे शुक्र कर रहे हैं और बस उसी से उम्मीद लगाई कि जब वो देगा किसी से नहीं मांगनी। ਮੇਰੇ ਦੋਸਤ ਆ ਆਪਣਾ ਨਹੀਂ ਸਬਰ ਸਾਹਿਬ ਇੱਕ ਦਿਨ ਅਸੀਂ ਬੈਠੇ ਤੇ ਕੁਝ ਵੀ ਨਹੀਂ ਸੀ ਸਾਡੇ ਕੋਲ ਮੈਂ ਕਿਹਾ ਯਾਰ ਉਹ ਦਿਨ ਆਣੇ ਆ ਇੰਜ ਹੋਣਾ ਵਾ ਆ ਚੀਜ਼ਾਂ ਨਾ ਮੈਂ ਤੈਨੂੰ ਦੱਸ ਦਵਾਂ कि होंगी। ਇਹ ਹੋਊਗੀ ਇਹ ਜਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਅਸੀਂ ਮਤਲਬ ਮੈਨੂੰ ਲੱਗਦਾ ਹੈ ਕਿ ਲੈਂਦੇ ਪੰਜਾਬ ਵਿੱਚ ਜਿਵੇਂ ਗੱਡੀ ਕਾਰਾਂ ਲੈਣੀਆਂ ਥੋੜੀਆਂ ਔਖੀਆਂ ਨੇ ਹਨਾ ਮੈਨੂੰ ਲੱਗਦਾ ਉੱਥੇ ਗੱਡੀਆਂ ਕਾਰਾਂ ਮਹਿੰਗੀਆਂ ਨੇ ਬਹੁਤ ਮਹਿੰਗੀਆਂ ਇਸ ਕਰਕੇ ਕਰਕੇ हाँ भी recently रिसेंटली। ਤੇ ਉਹ ਚੀਜ਼ਾਂ ਮੈਂ ਇਮੇਜਿਨ ਹੀ ਕਰਦਾ ਸੀ तुम पहली दफा गए थे मुल्क से बाहर? ਮੈਂ ਕਿਹਾ ਮੈਂ ਤੇ ਪੱਤੋ ਕੀ ਨਹੀਂ ਸੀ ਗਿਆ ਅਜੇ ਤੱਕ ਤੇ तुम पत्तोगी नहीं गए? ਉਹ ਨਹੀਂ ਗਿਆ ਨਾ ਮੈਂ बड़ा इंटरेस्टिंग शहर है पता है मैं एक दफा गई थी ਹਾਂ ਉੱਥੇ ਨਰਸਰੀ ਵਗੈਰਾ ਦਾ ਬੜਾ ਹੈ ਬਸ। और बड़ी बड़ी वहाँ पानी की टंकियां बनी हुई हैं। ਹਾਂਜੀ ਹਾਂਜੀ ਇਸ ਤਰ੍ਹਾਂ अच्छा मुझे ऑस्ट्रेलिया का बताओ कि जब तुम्हें पता लगा कि तुम ऑस्ट्रेलिया जा रहे हो तुम्हारे जहन में क्या था कि ऑस्ट्रेलिया क्या है कैसा है? ਮੈਂ ਤੁਹਾਨੂੰ ਦੱਸਿਆ ਕਿ ਮੈਂ ਇੱਕ ਤੇ ਟੀਵੀ 'ਚ ਇਮੇਜਿਨ ਕਰਦਾ ਸੀ ਚੀਜ਼ਾਂ ਦੇਖ ਕੇ ਜਾਂ ਮੈਂ ਕੋਈ ਸੀਨਰੀ ਲੱਗੀ ਹੋਣੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਸੀਨਰੀਆਂ ਲੱਗੀਆਂ ਹੁੰਦੀਆਂ ਤੇ ਮੈਨੂੰ ਜਿਹੜਾ ਸਕਾਈ ਤੇ ਵੈਸੇ ਬਲੂ ਹੀ ਹੁੰਦਾ ਵਾ ਬਲੂ ਸਕਾਈ ਹੁੰਦਾ ਹਰ ਜਗ੍ਹਾ ਹੀ। ਲੇਕਿਨ ਮੈਂ ਕਹਿਣਾ ਇਹ ਜਿਹੜਾ ਸਕਾਈ ਹੈ ਨਾ ਬਿਲਕੁਲ ਨੀਟ हाँ ਇਹ ਕਿੱਥੇ ਆ बिल्कुल साफ कोई पोल्यूशन नहीं। ਮੈਂ ਕਿਹਾ ਪੋਲੂਸ਼ਨ ਇਹ ਮੈਂ ਦੇਖਣਾ ਵਾ ਅੱਲਾ ਨੂੰ ਮੈਂ ਕਹਿਣਾ ਇਹ ਮੈਂ ਦੇਖਣਾ ਫਿਰ ਮੈਂ ਕਹਿਣਾ ਵੀ ਆ ਜਿਹੜਾ ਇਹ ਨੀਲਾ ਪਾਣੀ ਹੈ ਨਾ ਸਮੁੰਦਰ ਦਾ
ਯਾਰ ਇਹ ਦਿਖਣਾ ਇਹ ਕਿੱਥੇ ਹੈ हाँ ਜਿਹੜੀ ਜਿਹੜੀ ਚੀਜ਼ਾਂ ਤੁਹਾਨੂੰ ਕਹੀਆਂ ਲੇਕਿਨ ਉਹ ਮੇਰੀ ਕੀ ਜ਼ਿੰਦਗੀ 'ਚ ਐਸਾ ਸਿਸਟਮ ਆ ਮੈਂ ਜਿਹੜੀ ਖਾਹਿਸ਼ ਕੋਈ ਚੰਗੀ ਕਰਾਂ ਨਾ ਉਹਦੇ 'ਚ ਲੈਂਥੀ ਹੋ ਸਕਦੀ ਹੈ लेकिन वो पूरी होती है। ਪੂਰੀ ਉਹਦੀ ਇੰਪੋਸੀਬਲ ਨਹੀਂ ਹੈ ਵੀ ਮੈਂ ਹੋ ਨਹੀਂ ਸਕਦੀ ਉਹ ਮੈਂ ਆਸਟ੍ਰੇਲੀਆ ਗਿਆ ਇੰਨਾ ਇਜ਼ਾ ਫਿਰੇ ਆ ਮੈਨੂੰ ਤੁਸੀਂ ਪੁੱਛ ਲਓ ਵੀ ਕਿਹੜੇ ਗੇਟ ਤੇ ਜਿਹੜੀ ਬੋਰਡਿੰਗ ਹੋਈ ਆ ਕਿਹੜੇ ਗੇਟ ਤੇ ਕੀ ਮੈਂ ਭੁੱਲ ਹੀ ਗਿਆ ਇੰਨਾ ਸਫ਼ਰ ਕੀਤਾ ਜਹਾਜ਼ਾਂ ਤੇ ਸਟੀਮ ਸਾਹਿਬ ਕਹਿੰਦੇ ਵੀ ਹੁੰਦੇ ਸੀ ਤੇ ਸਟੀਮ ਸਾਹਿਬ ਨੇ ਕਿ ਮੈਂ ਕਹਣਾ ਉਸਤਾਦ ਜੀ ਦੁਬਈ ਲੈ ਜਾਓ ਕਿਤੇ ਹਾਂ। ਸ਼ਰੀਕੇ ਨੂੰ ਤੇ ਮੈਂ ਦੱਸਾਂ ਕਿ ਮੈਂ ਜਹਾਜ਼ 'ਚ ਬੈਠਾ ਹਾਂ हाँ ਮੈਂ ਕਹਿਣਾ ਸਟੀਮ ਸਾਹਿਬ ਕਹਿੰਦੇ ਬੇਟੇ ਇੰਨਾ ਜਹਾਜ਼ ਦਾ ਤੂੰ ਸਫ਼ਰ ਕਰਨਾ ਵਾ ਤੇ ਤੂੰ ਕਹਿਣਾ ਮੇਰਾ ਲੱਕ ਦੋ ਤੇ ਦਰਦ ਹੋ ਗਈ ਤੇ ਤੂੰ ਖਲੋ ਜਾ ਤੇ ਉਹੀ ਗੱਲ ਹੋਈ ਸਟੀਮ ਸਾਹਿਬ ਨੇ ਜੋ ਕਿਹਾ ਸੀ ਤੇ ਇੰਨਾ ਸਫ਼ਰ ਆਸਟ੍ਰੇਲੀਆ ਤੋਂ ਦੂਸਰੇ ਸ਼ਹਿਰ ਜਾਣਾ 2.5 ਘੰਟੇ ਦੀ ਫਲੈਟ ਹੋਰ ਕਿਸੇ ਜਾਣਾ 3 ਘੰਟੇ ਦੀ ਸ਼ਹਿਰ ਟੂ ਸ਼ਹਿਰ ਸਿਟੀ ਟੂ ਸਿਟੀ ਜਿਹੜਾ ਵਾ ਉਹ ਫਲੈਟ ਹੀ ਆ ਥੱਲੇ ਸਫ਼ਰ ਹੈ ਹੀ ਕੋਈ ਨਹੀਂ ਸਿਡਨੀ ਤੋਂ 5 ਘੰਟੇ ਪਰਤਦੇ ਆ ਜਹਾਜ਼ ਦੇ ਵਿੱਚ ਪਾਕਿਸਤਾਨ ਹਿੰਦੁਸਤਾਨ ਜਿਹੜਾ ਨਾ ਭਾਰਤ ਇਹ ਲਾਗੇ ਹੋ ਜਾਂਦਾ ਨਜ਼ਦੀਕ ਹੋ ਜਾਂਦਾ ਇੱਧਰ ਆ ਕੇ ਤੇ ਇੰਨਾ ਸਫ਼ਰ ਮੈਂ ਇਮੇਜਿਨ ਕਰਦਾ ਕਿਸੇ ਟਾਈਮ ਐਵੇਂ ਇੰਜ ਕਰਕੇ ਮੈਨੂੰ ਲੱਗਦਾ ਤੂੰ ਕਿਤੇ ਵੀ ਫਿਰਿਆ ख्वाब था। ਯਕੀਨ ਕਰੋ ਕਿ ਖਾ ਵੀ ਲੱਗਦਾ ਵੀ ਇਹ ਓਪਰਾ ਤੇ ਹਾਰਬਰ ਬ੍ਰਿਜ ਤੇ यार मुझे इतनी खुशी है तुम नाम ले रहे हो यार इन सब ਨਾਮ जगहों। ਲੈਣਾ ਗੁੰਗਾ ਮੈਂ ਕथा मैं भी मेरा नाम ही लाया था अभी तुमसे पॉडकास्ट ही बोला जा तुम सिडनी पर्थ ओपरा हार्बर ब्रिज वेरी नाइस। कास्ट में किया ते है अब ये बात है कि जो ट्रैवल होता है ना वो आपको बहुत कुछ सिखाता है। वो किताबें भी आपको नहीं सिखा सकती जो आपको ट्रैवल हाँ सिखाती जरा है। प्रैक्टिकल चीज बंदे की जिंदगी च आउंदी तो है ना फिर के आप एक्सपीरियंस करते हैं। तो ऑस्ट्रेलिया में तुम्हें क्या रिस्पॉन्स मिला? तुम्हें जाके लगा कि यार इतने लोग मुझे जानते हैं। ਨਹੀਂ ਇੱਕ ਤੇ ਜਿਹੜੀ ਮੇਨ ਗੱਲ ਆ ਨਾ ਮੈਨੂੰ ਚੀਜ਼ਾਂ ਜਦੋਂ ਮੈਨੂੰ ਮਿਲਦੀਆਂ ਨਾ ਉਹ ਮੈਂ ਬਹੁਤ ਖੁਸ਼ ਹੁੰਦਾ ਵਾਂ ਲੇਕਿਨ ਬਹੁਤ ਜ਼ਿਆਦਾ ਖੁਸ਼ ਨਹੀਂ ਹੁੰਦਾ ਉਹਦਾ ਆਨਸਰ ਇਹ ਆ ਕਿ ਮੈਂ ਅੱਲਾ ਤੇ ਬਲੀਵ ਇਦਾਂ ਕਰਦਾ ਵਾਂ ਮੈਂ ਕਹਿੰਦਾ ਮਿਲਣੀ ਸੀ ਮੈਂ ਅੱਲਾ ਨੂੰ ਕਿਹਾ ਸੀ ਕਿ ਆ ਚੀਜ਼ ਚਾਹੀਦੀ ਆ ਤੇ ਉਹ ਮਿਲਦੀ ਆ ਖੁਸ਼ ਹੁੰਦਾ ਵਾਂ ਲੇਕਿਨ ਉਹ ਬਲੀਵ ਜਿਹੜਾ ਸਿਸਟਮ ਆ ਨਾ ਮੇਰਾ ਉਹਦੇ ਸਿਰ ਤੇ ਮੈਂ ਬਹੁਤ ਜ਼ਿਆਦਾ ਨਹੀਂ ਛਾਲਾ ਮਾਰਦਾ ਮੈਂ ਕਹਿੰਦਾ ਵੀ ਅੱਲਾ ਨੇ ਕਿਹਾ ਨਹੀਂ ਸੀ ਵੀ ਆ ਚੀਜ਼ ਦੇ ਦੇ ਤੇ ਦੇਣੀ ਸੀ ਉਹਨੇ ਉਹ ਦੇਤੀ ਜਿਹੜੀ ਐਪਰੀਸੀਏਸ਼ਨ ਦੀ ਗੱਲ ਆ ਆਸਟ੍ਰੇਲੀਆ ਨਿਊਜ਼ੀਲੈਂਡ ਦੀ यहाँ के लोगों ने कैसा रिस्पॉन्स ਮੈਂ दिया? ਕਿੰਨਾ ਇਜ਼ਾ ਮੈਂ ਇਮੇਜਿਨ ਨਹੀਂ ਕਰ ਸਕਦਾ अच्छा ਯਕੀਨ ਕਰੋ ਜਿਹੜੀ ਥੀਏਟਰ ਦਾ ਸਿਸਟਮ ਆ ਨਾ ਇਹਦੇ ਚ ਇੱਕ ਕਹਿੰਦੇ ਆ ਰਿਸੈਪਸ਼ਨ ਮਿਲਣਾ जी ਉਹ ਰਿਸੈਪਸ਼ਨ ਜਿਹੜੀ ਆ ਉਹ ਜ਼ਿੰਦਗੀ ਲੰਘ ਜਾਂਦੀ ਹੈ ਰਿਸੈਪਸ਼ਨ ਬਣਾਉਣ ਲੱਗਿਆ ਦੇਖੋ ਨਾ ਇੱਕ ਬੰਦਾ 1000 ਬੰਦਾ ਤਾਂ ਬੈਠਾ ਵਾ ਤੇ ਤੁਸੀਂ ਇੰਨੇ ਹੋਏ ਹੋ ਤੇ ਐਵੇਂ ਕੋਈ ਫਿਕਰਾ ਕਹਿ ਕੇ ਅੰਦਰ ਵੜੇ ਹੋ ਕਿਸੇ ਗੈਰ ਆਡੀਅנס ਦੇ ਸਾਹਮਣੇ ਗੈਰ ਮੁਲਕ ਦੇ ਵਿੱਚ 7 ਸਮੁੰਦਰ ਪਾਰ ਤੇ ਤੁਸੀਂ ਅੰਦਰ ਗਏ ਹੋ ਤੇ ਤੁਸੀਂ ਕਿਹਾ ਹਾਂ ਮੈਂ ਉਹ ਕੰਮ ਕਰ ਲਾਂਗਾ ਇੰਨੇ ਹੋਏ ਆ ਤੇ ਅਗਲਿਆਂ ਨੇ ਬਾਹਰ ਹੀ ਨਹੀਂ ਲਿਆ ਬੈਠੇ ਆਰਾਮ ਨਾਲ ਵੀਡੀਓ ਵੀ ਮੈਂ ਤੇ ਬੜਾ ਉੱਚੀ ਬੋਲ ਕੇ ਗਿਆ ਸੀ ਲੇਕਿਨ ਇਹ ਚੀਜ਼ਾਂ ਇੰਜ ਨਹੀਂ ਹੁੰਦੀਆਂ ਇੱਕ ਤੇ ਅੱਲਾ ਦੀ ਰਹਿਮਤ ਸ਼ਾਮਲ ਹੋਵੇ ਨਜ਼ਰੇ ਕਰਮ ਹੋਵੇ ਫੇਰ ਮੈਂ ਗਿਆ ਵਾਂ ਤੇ 8 ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀ ਰਿਸੈਪਸ਼ਨ ਹੋਈ ਹੈ ਨਾ ਕਿ ਡੇਢ ਮਿੰਟ ਬੜਾ ਹੁੰਦਾ ਮਿੰਟ ਡੇਢ ਮਿੰਟ ਤੁਹਾਡੇ ਲਈ ਕਲੈਪ ਹੁੰਦੀ ਰਵੇ ਤੇ ਜਾਂ ਤੁਹਾਡੀ ਵਿਸਲ ਸੀਟੀਆਂ ਤੇ ਤੁਹਾਡੇ ਜੁਮਲੇ ਬੋਲੇ ਹੋਏ ਲੋਕ ਅੰਦਰੋਂ ਬੋਲਣ ਤੇ ਫਿਰ ਮੈਂ ਕਿਹਾ ਚਲੋ ਯਾਰ ਤੁਹਾਡੀ ਮਿਹਰਬਾਨੀ ਆ ਹੁਣ ਮੈਨੂੰ ਗੱਲ ਵੀ ਕਰ ਲੈਂਦਾ ਭਰਾਵੋ ਕੋਈ ਜਿਸ ਮੈਂ ਕੰਮ ਚ ਆਇਆ ਹਾਂ ਡਾਇਲੌਗ ਜਿਹੜੇ ਮੇਰੇ ਹੈ ਸੀ ਸੋ ਇਹਨਾਂ ਦੀ ਇਹ ਗੱਲ ਤੋਂ ਨਾ ਮੈਨੂੰ ਇਹਨਾਂ ਦਾ ਇੱਕੋ ਹੀ ਡਾਇਲੋਗ ਜਿਹੜਾ ਮੈਨੂੰ ਬਹੁਤ ਪਸੰਦ ਆ ਤੁਹਾਨੂੰ ਵੀ ਸਾਰਿਆਂ ਨੂੰ ਹੀ ਪਤਾ ਆ ਉਹ ਹੈਲੋ ਸੋ ਉਹ ਡਾਇਲੋਗ ਮੈਨੂੰ ਇੰਨਾ ਕੁ ਵਧੀਆ ਲੱਗਦਾ ਨਾ ਗੋਗਾ ਸਾਹਿਬ ਨੂੰ ਜੱਚਦਾ ਹੀ ਬੜਾ ਆ ਜਦੋਂ ਕੋਈ ਵੀ ਗੱਲ ਦੇ ਵਿੱਚ ਸਲੀਮ ਅਲਬੇਲਾ ਸਾਹਿਬ ਉਹਨਾਂ ਨੂੰ ਕੋਈ ਗੱਲ ਕਰ ਦਿੰਦੇ ਨੇ ਇਦਾਂ ਦੀ ਤੇ ਇਹ ਅੱਗੇ ਮੋਰੇ ਕਹਿੰਦੇ ਨੇ ਉਹ ਹੈਲੋ ਸੋ ਇਹਨਾਂ ਦਾ ਉਹ ਡਾਇਲੋਗ ਬੜਾ ਯੂਨੀਕ ਜਿਹਾ ਬਣ ਗਿਆ ਕਿਸੇ ਨੇ ਅੱਜ ਤੱਕ ਇਹ ਡਾਇਲੋਗ ਯੂਜ਼ ਨਹੀਂ ਕੀਤਾ ਇਹਨਾਂ ਦਾ ਤੇ ਉਹ ਬਹੁਤ ਵਧੀਆ ਲੱਗਦਾ ਬਾਕੀ ਤੁਸੀਂ ਵੀ ਦੱਸਿਓ ਤੁਹਾਨੂੰ ਕਿਦਾਂ ਦਾ ਡਾਇਲੋਗ ਲੱਗਦਾ ਹੈ ਕੀ ਕਰ ਲੈਂਦਾ ਸੌਰੀ ਇਹ ਵੀ ਕਹਿੰਦੇ ਹੁੰਦੇ ਆ ਜਿਹੜੇ ਲੈਜੈਂਡ ਹੁੰਦੇ ਨੇ ਉਹ ਕਹਿੰਦੇ ਸੋ ਵਾਕਈ ਗੋਗਾ ਸਾਹਿਬ ਨੂੰ ਇੱਕ ਇੰਨੇ ਘੱਟ ਸਮੇਂ ਵਿੱਚ ਇੰਨੀ ਇੰਨਾ ਸ਼ੋਹਰਤ ਜ਼ਿਆਦਾ ਪਿਆਰ ਮਿਲਿਆ ਨਾ ਜਨਤਾ ਦਾ ਤੇ ਇਹ ਅਲਵੇਲਾ ਟੀਵੀ ਕਰਕੇ ਹੀ ਮਿਲਿਆ ਕਿਉਂਕਿ ਅਸੀਂ ਵੀ ਉਹਨਾਂ ਨੂੰ ਅਲਵੇਲਾ ਟੀਵੀ ਤੋਂ ਹੀ ਜਾਣਨ ਲੱਗੇ ਉਹਨਾਂ ਦੇ ਫੈਨ ਬਣੇ ਹਨਾ ਤੇ ਅੱਜ ਉਹਨਾਂ ਦੀ ਲਾਈਫ ਸਟੋਰੀ ਦੇਖਦੇ ਪਏ ਆ ਤੇ ਮਤਲਬ ਕਿ ਇੰਨੇ ਵਧੀਆ ਬਿਹਤਰੀਨ ਐਕਟਰ ਨੇ ਬਹੁਤ ਵਧੀਆ ਇਹਨਾਂ ਦੀ ਐਕਟਿੰਗ ਹੈ ਤੇ ਸਲੀਮ ਸਾਹਿਬ ਤੇ ਗੋਗਾ ਪਸੂਰੀ ਸਾਹਿਬ ਜੇ ਉਹਨਾਂ ਤੱਕ ਸਾਡੀ ਕਦੇ ਵੀ ਕੋਈ ਵੀਡੀਓ ਪਹੁੰਚੇ ਕਦੇ ਵੀ
ਬਾਈ ਚਾਂਸ ਕੋਈ ਵੀ ਵੀਡੀਓ ਪਹੁੰਚੇ ਸਾਡੇ ਲਈ ਬਹੁਤ ਵੱਡੀ ਗੱਲ ਆ ਕਿ ਉਹ ਸਾਡੀ ਵੀਡੀਓ ਕੋਈ ਦੇਖਣ। ਤੇ ਅਸੀਂ ਉਹਨਾਂ ਨੂੰ ਮਤਲਬ ਬਹੁਤ ਪਹਿਲਾਂ ਤੋਂ ਵੇਖ ਰਹੇ ਆ ਚੈਨਲ ਤੇ, ਆਪਾਂ ਚਲੋ ਬਾਅਦ 'ਚ ਸ਼ੁਰੂ ਕੀਤਾ ਨਾ, ਤੇ ਕਾਫੀ ਸਾਲ ਤੋਂ ਉਹਨਾਂ ਦੀ ਵੀਡੀਓ ਦੇਖਦੇ ਆਏ ਆ। ਤੇ ਹੁਣ ਤੇ ਮਤਲਬ ਆਪਾਂ ਇਹਨਾਂ ਦੇ ਇੰਨੇ ਤਕੜੇ ਫੈਨ ਬਣ ਗਏ ਆ ਵੀ ਉਹਨਾਂ ਦਾ ਇੱਕ ਇੱਕ ਡਾਇਲੋਗ ਸਾਨੂੰ ਯਾਦ ਰਹਿੰਦਾ ਆ। ਮਤਲਬ ਜਦੋਂ ਆਪਾਂ ਵੀਡੀਓ ਸਟਾਰਟ ਕਰਦੀ, ਕਿਉਂਕਿ ਆਲਮੋਸਟ ਸਾਰੀਆਂ ਵੀਡੀਓ ਆਪਾਂ ਦੇਖ ਚੁੱਕੇ ਆ, ਤੇ ਕੋਈ ਵੀਡੀਓ ਸਟਾਰਟ ਕਰਦੀ ਸਾਨੂੰ ਪਤਾ ਇੱਥੇ ਗੋਗਾ ਸਾਹਿਬ ਨੇ ਕਿਹੜਾ ਡਾਇਲੋਗ ਮਾਰਨਾ ਆ, ਕਿਹੜੀ ਜੁਗਤ ਮਾਰਨੀ ਆ। ਸੋ ਬਹੁਤ ਵਧੀਆ ਤੇ ਇੱਕ ਆਲਾ ਦਰਜੇ ਦੇ ਜਿਹੜੇ ਫਨਕਾਰ ਨੇ ਸਲੀਮ ਅਲਬੇਲਾ ਸਾਹਿਬ ਤੇ ਗੋਗਾ ਪਸਰੂਈ ਸਾਹਿਬ। ਤੇ ਬਹੁਤ ਵਧੀਆ ਲੱਗੀ ਇਹਨਾਂ ਦੀ ਇੰਟਰਵਿਊ ਦੋਨਾਂ ਦੀ। ਸਲੀਮ ਅਲਬੇਲਾ ਸਾਹਿਬ ਦੀ ਆਪਾਂ ਇੰਟਰਵਿਊ ਦਾ ਪੋਡਕਾਸਟ ਜਿਹੜਾ ਰਿਐਕਸ਼ਨ ਵੀਡੀਓ ਬਣਾ ਚੁੱਕੇ ਆ। ਤੁਸੀਂ ਬਹੁਤ ਵਧੀਆ ਤੇ ਵਧੀਆ ਕਮੈਂਟ ਕੀਤੇ, ਰਿਸਪੌਂਸ ਬਹੁਤ ਸੋਹਣਾ ਆਇਆ ਸਾਰਿਆਂ ਦਾ। ਸੋ ਗੋਗਾ ਸਾਹਿਬ ਦਾ ਵੀ ਆਪਾਂ ਪੋਡਕਾਸਟ ਤੇ ਵੀਡੀਓ ਬਣਾ ਚੁੱਕੇ ਆ ਤੁਹਾਨੂੰ। ਬਾਕੀ ਤੁਸੀਂ ਕਮੈਂਟਾਂ 'ਚ ਆਪਣੇ ਵਿਚਾਰ ਦਿਓ ਤੁਹਾਨੂੰ ਇਹਨਾਂ ਦੀ ਵੀਡੀਓ ਕਿੱਦਾਂ ਲੱਗੀ। ਸੋ ਅੱਜ ਲਈ ਇੰਨਾ ਹੀ, ਕੋਸ਼ਿਸ਼ ਕਰਾਂਗੇ ਹੋਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਈਏ। ਸਤਿ ਸ਼੍ਰੀ ਅਕਾਲ।